ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਕੇ ਸੁਣ ਰਹੇ ਆ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਅਮਰਵੀਰ ਸਿੰਘ ਤੁਹਾਡਾ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਕਿ ਅਸੀਂ ਨਾਰਥ ਅਮਰੀਕਾ ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਖਾਸ ਤੌਰ 'ਤੇ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਸਿੱਖ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਐਕਟਿਵ ਨੇ। ਪਰ ਜਿਵੇਂ ਹੁੰਦਾ ਵੀ ਪਹਿਲੀ ਜਨਰੇਸ਼ਨ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰਨ ਦੇ ਵਿੱਚ ਲੱਗੀ ਹੁੰਦੀ ਹੈ। ਅੱਜ ਜਿਹੜੇ ਪਿਛਲੇ ਦਹਾਕੇ ਦਾ ਖਾਸ ਤੌਰ 'ਤੇ ਦੋ ਦਹਾਕਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਸਿੱਖ ਜਿਹੜੀ ਕੌਮ ਹੈਗੀ ਹੈ ਉਹ ਅਮਰੀਕਾ ਦੇ ਵਿੱਚ ਆਪਣੇ ਦਾਇਰਾਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਪਛਾਣ ਬਣਾਉਣ ਦੇ ਵੱਲ ਨੂੰ ਤੁਰੀ ਹੋਈ ਹੈ। ਖਾਸ ਤੌਰ 'ਤੇ 9/11 ਦਾ ਜਿਹੜਾ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਹਮਲਾ ਹੋਇਆ ਸੀ, ਉਹ ਤੋਂ ਬਾਅਦ ਜਦੋਂ ਹੇਟ ਕ੍ਰਾਈਮ ਵਧਿਆ, ਸਿੱਖਾਂ ਦੇ ਖਿਲਾਫ ਨਸਲੀ ਵਿਤਕਰੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਕਾਫੀ ਵਾਧਾ ਹੋਇਆ, ਤਾਂ ਸਿੱਖ ਕੌਮ ਦੇ ਵਿੱਚ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਵੀ ਡਿਵੈਲਪ ਹੋਈਆਂ ਜਿਨ੍ਹਾਂ ਨੇ ਬਾਹਰ ਜਾ ਕੇ ਅਮਰੀਕਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਕੌਣ ਨੇ, ਸਿੱਖਾਂ ਦੀ ਪਛਾਣ ਕੀ ਹੈਗੀ ਹੈ ਅਤੇ ਆਪਣੇ ਧਰਮ ਬਾਰੇ ਜਿਹੜੀ ਜਾਗਰੂਕਤਾ ਹੈਗੀ ਹੈ ਉਹਦੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖਸ, ਸੈਲਡੈਫ ਦੇ ਨਾਮ ਸ਼ਾਮਲ ਨੇ। ਸੋ ਅੱਜ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇੱਕ ਅਵੇਅਰਨੈਸ ਜਿਹੜੀ ਕੈਂਪੇਨ ਹੈਗੀ ਹੈ ਹੇਟ ਕ੍ਰਾਈਮਸ ਦੇ ਖਿਲਾਫ ਉਹ ਜਾਰੀ ਹੈ ਅਤੇ ਇੱਕ ਵੱਖਰੇ ਲੈਵਲ ਦੇ ਉੱਪਰ ਇਹ ਜਿਹੜੀ ਜੰਗ ਹੈਗੀ ਹੈ ਸਿੱਖਾਂ ਦੀ ਆਈਡੈਂਟੀਟੀ ਦੀ ਅਵੇਅਰਨੈਸ ਕੈਂਪੇਨ ਜਿਹੜੀ ਹੈ ਉਹ ਚੱਲ ਰਹੀ ਹੈ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਨਵਾਂ ਉਪਰਾਲਾ ਕੀਤਾ ਗਿਆ। ਹਾਰਵਰਡ ਦੇ ਵਿੱਚ ਸਾਡੇ ਕੋਲ ਇੱਕ ਸਿੱਖਿਜ਼ਮ ਥਰੂ ਇਟਸ ਸਕ੍ਰਿਪਚਰ ਨਾਮ ਦਾ ਆਨਲਾਈਨ ਕੋਰਸ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਕਿ ਸਿੱਖਾਂ ਦੇ ਬਾਰੇ ਦੇ ਵਿੱਚ ਜਿਹੜੀ ਅਵੇਅਰਨੈਸ ਹੈਗੀ ਹੈ ਉਹ ਫੈਲਾਈ ਜਾਵੇ। ਨਾ ਹੀ ਸਿੱਖਾਂ ਦੇ ਵਿੱਚ ਵੀ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਿਆ ਜਾਵੇਗਾ, ਉੱਥੇ ਹੀ ਜਿਹੜੀਆਂ ਹੋਰ ਭਾਈਚਾਰੇ ਹੈਗੇ ਆ ਉਹ ਵੀ ਇਹਦਾ ਲਾਹਾ ਲੈ ਸਕਦੇ ਨੇ। ਸੋ ਇਹ ਸਾਰੇ ਪਾਰਟ ਦੇ ਵਿੱਚ ਇਸ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ, ਡਾਕਟਰ ਹਰਪ੍ਰੀਤ ਸਿੰਘ ਵੱਲੋਂ, ਜਿਹੜੇ ਕਿ PhD ਨੇ, ਸਿੱਖ ਸਕਾਲਰ ਆਫ ਸਿੱਖਿਜ਼ਮ ਇਹ ਹੈਗੇ ਆ, ਅਤੇ ਨਾਲ ਹੀ ਸਾਊਥ ਏਸ਼ੀਅਨ ਰਿਲੀਜਨਸ ਦੇ ਵਿੱਚ ਇਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਬੋਸਟਨ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇ ਰਹੇ ਨੇ। ਉੱਥੇ PhD ਇਹਨਾਂ ਨੇ ਕੀਤੀ ਹੋਈ ਹੈ ਅਤੇ ਨਾਲ ਉੱਥੇ ਇਹ ਪੜ੍ਹਾ ਵੀ ਰਹੇ ਆ। ਸੋ ਇਹਨਾਂ ਵੱਲੋਂ ਜਿਹੜਾ ਇਹ ਕੋਰਸ ਹੈਗਾ ਉਹਦੀ ਸ਼ੁਰੂਆਤ ਕੀਤੀ ਗਈ ਹੈ। ਸੋ ਆਓ ਇਹਨਾਂ ਨਾਲ ਇਸ ਕੋਰਸ ਬਾਰੇ ਅਤੇ ਓਵਰਆਲ ਅਮਰੀਕਾ ਦੇ ਵਿੱਚ ਜਦੋਂ ਅਸੀਂ ਸਿੱਖਾਂ ਦੀ ਪਛਾਣ ਦੀ ਜਿਹੜੀ ਵੱਖਰੀ ਆਈਡੈਂਟੀਟੀ ਦੀ ਮੁਹਿੰਮ ਹੈਗੀ ਹੈ ਉਸ ਬਾਬਤ ਅੱਜ ਗੱਲਬਾਤ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਕੀ ਹੈਗੀ ਹੈ ਜਿਹੜਾ ਇਹ ਆਨਲਾਈਨ ਕੋਰਸ ਹੈਗਾ, ਜੇ ਇਹਦੇ ਬਾਰੇ ਤੁਸੀਂ ਦੱਸ ਸਕੋ ਸਾਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ, ਅਤੇ ਨਾਲ ਹੀ ਤੁਸੀਂ ਵੀ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਤੁਸੀਂ ਆਪਣੇ ਬਾਰੇ ਵੀ ਜੇ ਥੋੜ੍ਹਾ ਜਿਹਾ ਪਿਛੋਕੜ ਬਾਰੇ ਚਾਨਣਾ ਪਾ ਸਕੋ। ਹਾਂਜੀ ਵੀਰ ਜੀ, ਮੈਂ ਜਿਹੜੀ ਮੇਰੀ ਓਰੀਜਨਲ ਪੜ੍ਹਾਈ ਸੀ ਮੈਂ ਇੰਜੀਨੀਅਰਿੰਗ ਵਿੱਚ ਕੀਤੀ ਸੀ 1997। ਉਸ ਤੋਂ ਬਾਅਦ ਮੈਂ ਨਿਊਯਾਰਕ ਆਇਆ ਤੇ ਉੱਥੇ ਬੈਂਕਿੰਗ ਵਿੱਚ ਸਾਂ। ਤੇ ਇਹ 9/11 ਦਾ ਸਿਲਸਿਲਾ ਜਦ ਸ਼ੁਰੂ ਹੋਇਆ ਤੇ ਉਸ ਵੇਲੇ ਫਿਰ ਅਸੀਂ ਸਿੱਖ ਕੋਲੀਸ਼ਨ ਸੰਸਥਾ ਬਣਾਈ ਹੇਟ ਕ੍ਰਾਈਮਸ ਤੇ ਆਪਣਾ ਐਡਵੋਕੇਸੀ ਵਰਕ ਕਰਨ ਲਈ। ਤੇ ਉਸ ਤੋਂ ਬਾਅਦ ਫਿਰ ਮੈਂ ਵੇਖਿਆ ਕਿ ਬਈ ਇਹ ਕੰਮ ਕਰਨ ਦੀ ਬੜੀ ਲੋੜ ਹੈ ਸਿਸਟਮੈਟਿਕ ਤਰੀਕੇ ਨਾਲ। ਤੇ ਕਈ ਵਾਰ ਅਸੀਂ ਕੰਮ ਕਰਨੇ ਆ ਉਹ ਤਜਰਬਾ ਲਏ ਬਗੈਰ, ਟ੍ਰੇਨਿੰਗ ਲਏ ਬਗੈਰ। ਕੋਈ ਵੀ ਕੰਮ ਤੁਹਾਨੂੰ ਪਤਾ ਹੈ ਕਿ ਬਈ ਜਦ ਤੱਕ ਪ੍ਰੋਪਰ ਟ੍ਰੇਨਿੰਗ ਨਾ ਹੋਏ ਤੇ ਉਹ ਕੰਮ ਕੀਤਾ ਜਾ ਨਹੀਂ ਸਕਦਾ। ਸੋ ਫਿਰ ਇਹਨੂੰ ਮੈਂ ਕਹਿ ਲਓ ਟ੍ਰੇਨਿੰਗ ਆਪਣੀ ਲੈਣ ਲਈ, ਤਜਰਬਾ ਲੈਣ ਲਈ ਮੈਂ ਇੱਥੇ ਹਾਰਵਰਡ ਆਇਆ 2003 ਵਿੱਚ। ਤੇ ਉੱਥੇ ਮੈਂ ਸ਼ੁਰੂਆਤ ਕੀਤੀ ਜ਼ਬਾਨਾਂ ਪੜ੍ਹਨ ਨਾਲ, ਤੇ ਫਾਰਸੀ, ਸੰਸਕ੍ਰਿਤ, ਅਰਬੀ, ਜਰਮਨ, ਫਰੈਂਚ, ਇਹ ਸਾਰੀਆਂ ਜ਼ਬਾਨਾਂ ਮੈਂ ਪੜ੍ਹੀਆਂ ਇੱਥੇ ਹਾਰਵਰਡ ਡਿਵਿਨਿਟੀ ਸਕੂਲ। ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ PhD ਪ੍ਰੋਗਰਾਮ ਸੀ, ਉਹਦੇ ਵਿੱਚ ਮੈਂ ਕੰਪੈਰੇਟਿਵ ਰਿਲੀਜਨ ਕਹਿ ਲਓ, ਉਹਦੇ ਵਿੱਚ ਮੈਂ ਆਪਣੀ PhD ਦਾ ਦਾਖਲਾ ਲਿਆ। ਤੇ ਮੇਰੀ ਜਿਹੜੀ ਥੀਸਿਸ ਸੀ ਉਹ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਜਿਹੜੇ ਸੂਫੀ ਸ਼ਾਹ ਹੁਸੈਨ ਤੇ
ਜਿਹੜੇ ਹੋਰ ਹਿੰਦੂ ਵੈਸ਼ਨਵ ਹੋਏ ਨੇ ਉਹਨਾਂ ਦਾ ਕੰਪੈਰੀਜ਼ਨ ਤੇ ਇਹ ਦੇਖਣਾ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਲਿਟਰੇਰੀ ਕਲਚਰ ਜਿਹਨੂੰ ਕਹਿੰਦੇ ਆ ਉਹ ਕਿਵੇਂ ਬਣਾਇਆ। ਤੇ ਉਹ ਲਿਟਰੇਰੀ ਕਲਚਰ ਜਿਹੜਾ ਹੈ ਇਹਦੀ ਸ਼ੁਰੂਆਤ ਹਮੇਸ਼ਾ ਨੂੰ ਹੁੰਦੀ ਹੈ ਜਦ ਕੋਈ ਵੀ ਕਮਿਊਨਿਟੀ ਕਹਿੰਦੀ ਕਿ ਵੀ ਅਸੀਂ ਆਪਣੀ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇੱਕ ਸ਼ੇਪ ਦੇਣੀ ਹੈ, ਇੱਕ ਇਕੋਸਿਸਟਮ ਬਣਾਉਣਾ ਹੈ ਜਿਹਦੇ ਵਿੱਚ ਅਸੀਂ ਲਿਖਾਂਗੇ। ਤੇ ਜਿਵੇਂ ਹੁਣ ਬਾਬਾ ਫਰੀਦ ਨੇ ਵੀ ਬੇਸ਼ੱਕ ਪੰਜਾਬੀ ਲਿਖੀ ਤੇ ਉਹਨਾਂ ਨੇ ਸ਼ੁਰੂਆਤ ਕੀਤੀ, ਪਰ ਉਹਨਾਂ ਨੇ ਲਿਖਤੀ ਤੌਰ ਵਿੱਚ ਇਹ ਨਹੀਂ ਕੀਤਾ। ਉਹਨਾਂ ਨੇ ਮੋਸਟਲੀ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਬਾਣੀ ਸੀ ਉਹ ਬਾਅਦ ਵਿੱਚ ਲਿਖੀ ਗਈ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਲਿਖ ਕੇ ਸ਼ੁਰੂਆਤ ਕੀਤੀ, ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ ਕਿ ਬਈ ਪੁੱਛਣ ਕੌਲ ਕਿਤਾਬ ਨੂੰ, ਤੇ ਉਹ ਉਹਨਾਂ ਕੋਲ ਇੱਕ ਕਿਤਾਬ ਜਿਹੜੀ ਉਹਨਾਂ ਦੀ ਬਾਣੀ ਦੀ ਕਹਿ ਲਓ ਪੋਥੀ ਸੀ ਉਹ ਹਮੇਸ਼ਾ ਹੁੰਦੀ ਸੀ, ਤੇ ਉਹ ਪੋਥੀ ਅੱਗੇ ਉਹਨਾਂ ਨੇ ਪੈਸ ਔਨ ਕੀਤੀ ਗੁਰੂ ਅੰਗਦ ਸਾਹਿਬ ਨੂੰ। ਤੇ ਇਹ ਕਹਿ ਲਓ ਸਕ੍ਰਿਪਚਰ ਦਾ ਜਿਹੜਾ ਸਿਲਸਿਲਾ ਜਾਰੀ ਹੋਇਆ ਸਿੱਖਾਂ 'ਚ। ਸੋ ਇਹ ਇੱਕ ਬੜੀ ਯੂਨੀਕ ਚੀਜ਼ ਹੈ ਜਿਹੜੀ ਸਿੱਖੀ ਨੇ ਕਹਿ ਲਓ ਸਿੱਖੀ ਦੀ ਜਿਹੜੀ ਦੇਣ ਹੈ ਪੰਜਾਬ ਨੂੰ, ਕਿ ਪੰਜਾਬੀ ਜ਼ੁਬਾਨ ਦੀ ਅਸੀਂ ਕਹਾਂਗੇ ਟੈਕਸਚੁਅਲਾਈਜ਼ੇਸ਼ਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਜੀ, ਤੇ ਉਹਦੇ ਵਿੱਚੋਂ ਨਿਕਲਿਆ ਇੱਕ ਲਿਟਰੇਰੀ ਕਲਚਰ। ਸੋ ਇਹਦੇ ਤੇ ਮੇਰਾ ਫੋਕਸ ਸੀ ਵੀ ਇਹ ਰਿਸਰਚ ਕਰਨੀ ਕਿ ਇਹ ਪ੍ਰੋਸੈਸ ਕਿਵੇਂ ਹੁੰਦਾ ਹੈ, ਇਹਦੇ ਕੀ ਰੀਜ਼ਨਸ ਨੇ ਤੇ ਕਿਵੇਂ ਸਕਸੈਸ ਮਿਲਦਾ ਹੈ। ਕਿਉਂਕਿ 50 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਹੋਣ ਸਮਾਨ ਤੋਂ ਬਾਅਦ 50 ਸਾਲ ਬਾਅਦ ਈਵਨ ਹਿੰਦੂ ਵੀ ਗੁਰਮੁਖੀ ਵਰਤ ਰਹੇ ਨੇ ਪੰਜਾਬ ਵਿੱਚ ਜੀ। ਸੋ ਇਹ ਬੜਾ ਯੂਨੀਕ ਕਹਿ ਲਓ ਇੱਕ ਕੰਟਰੀਬਿਊਸ਼ਨ ਸੀ ਗੁਰੂ ਸਾਹਿਬ ਦੀ ਪੰਜਾਬ ਨੂੰ। ਸੋ ਉਹ ਮੈਂ ਜਿਹੜੀ PhD ਹੈ ਉਹ 2012 ਚ ਮੁਕਾਈ, ਤੇ ਮੈਂ ਉਸ ਤੋਂ ਬਾਅਦ ਫਿਰ ਪੜ੍ਹਾਉਂਦਾ ਵੀ ਰਿਹਾ ਉੱਥੇ ਹਾਰਵਰਡ ਸਾਊਥ ਸਟੱਡੀ ਡਿਪਾਰਟਮੈਂਟ ਵਿੱਚ ਜੀ, ਜਿਹੜੇ ਲਿਟਰੇਰੀ ਕਲਚਰ ਦੇ। ਤੇ ਇਹ ਜਿਹੜਾ ਕਹਿ ਲਓ ਕੋਰਸ ਜਿਹੜਾ ਹੁਣ ਅਸੀਂ ਲਾਂਚ ਕਰ ਰਹੇ ਹਾਂ ਇਹ ਇੱਕ ਆਨਲਾਈਨ ਕੋਰਸ ਹੈ। ਸੋ ਇੱਕ ਵੱਖਰਾ ਉਪਰਾਲਾ ਹੈ ਜਿਹੜਾ ਅੱਜ ਤੱਕ ਕਦੀ ਹੋਇਆ ਨਹੀਂ ਐਕੈਡੈਮਿਕਲੀ ਸਿੱਖਾਂ ਲਈ, ਕਿਉਂਕਿ ਆਨਲਾਈਨ ਜਦੋਂ ਅਸੀਂ ਪੜ੍ਹਾਉਂਦੇ ਹਾਂ ਤੇ ਸਾਡੀ ਜਿਹੜੀ ਰੀਚ ਹੈ ਉਹ ਬਹੁਤ ਵੱਡੀ ਹੁੰਦੀ ਹੈ, ਕਿਉਂਕਿ ਅਸੀਂ ਇੱਕ ਕਲਾਸ ਵਿੱਚ ਪੜ੍ਹਾਓਗੇ ਤਾਂ ਤੁਸੀਂ 20-25 ਬੱਚਿਆਂ ਨੂੰ ਪੜ੍ਹਾ ਲਓਗੇ ਮੈਕਸਿਮਮ ਜੀ, ਪਰ ਜਦੋਂ ਤੁਸੀਂ ਆਨਲਾਈਨ ਪੜ੍ਹਾਉਂਦੇ ਹੋ ਤੁਸੀਂ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਤੇ ਹਜ਼ਾਰਾਂ ਲੋਕਾਂ ਨੂੰ ਰੀਚ ਆਊਟ ਕਰ ਸਕਦੇ ਹੋ ਪੂਰੀ ਦੁਨੀਆ ਵਿੱਚ। ਸੋ ਇਹ ਕੋਰਸ ਗਲੋਬਲ ਹੈ, ਸਾਡੇ ਕੋਲ 100 ਮੁਲਕਾਂ ਤੋਂ ਸਟੂਡੈਂਟ ਐਨਰੋਲਡ ਨੇ, ਤੇ ਸਾਡੀ ਜਿਹੜੀ ਕਹਿ ਲਓ ਮੇਨ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਸਿੱਖੀ ਦੀ ਜਿਹੜੀ ਜਾਣਕਾਰੀ ਉਹ ਦਈਏ ਇੱਕ ਐਕੂਰੇਟ ਤਰੀਕੇ ਨਾਲ ਤੇ ਇੱਕ ਐਕੈਡੈਮਿਕ ਤਰੀਕੇ ਨਾਲ। ਕੀ ਹੁੰਦਾ ਹੈ ਕਿ ਰਿਲੀਜਨ ਪੜ੍ਹਾਉਣ ਦੇ ਦੋ ਤਰੀਕੇ ਨੇ। ਇੱਕ ਰਿਲੀਜਨ ਪੜ੍ਹਾਇਆ ਜਾਂਦਾ ਸੈਮੀਨਰੀ ਵਿੱਚ, ਜਿਹੜਾ ਕਿ ਇੱਥੇ ਕ੍ਰਿਸਚੀਅਨਸ ਦੀ ਜਿਵੇਂ ਇਹ ਸੈਮੀਨਰੀਜ਼ ਹੈਗੀਆਂ ਨੇ ਜਿੱਥੇ ਤੁਸੀਂ ਇੱਕ ਥਿਓਲੋਜੀਕਲ ਐਂਗਲ ਲੈਂਦੇ ਹੋ। ਥਿਓਲੋਜੀਕਲ ਐਂਗਲ ਦਾ ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਵੀ ਅਸੀਂ ਇਹਨੂੰ ਪ੍ਰਮੋਟ ਕਰਨਾ ਹੈ ਰਿਲੀਜਨ ਨੂੰ। ਤੇ ਇੱਕ ਤਰੀਕਾ ਹੁੰਦਾ ਜਿਹੜਾ ਯੂਨੀਵਰਸਿਟੀ 'ਚ ਪੜ੍ਹਾਇਆ ਜਾਂਦਾ ਜਿੱਥੇ ਇੱਕ ਸੈਕੂਲਰ ਤਰੀਕਾ ਜਿੱਥੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨੂੰ ਬਾਕੀਆਂ ਨੂੰ ਸਿੱਖ ਨਹੀਂ ਬਣਾਉਣਾ ਪਰ ਅਸੀਂ ਸਿੱਖਾਂ ਬਾਰੇ ਸਮਝਾਉਣਾ ਹੈ ਉਹਨਾਂ ਨੂੰ ਜੀ। ਸੋ ਇਹ ਕਹਿ ਲਓ ਕਿਉਂਕਿ ਅਸੀਂ ਯੂਨੀਵਰਸਿਟੀ ਦੇ ਦਾਇਰੇ 'ਚ ਬੈਠੇ ਹਾਂ ਤੇ ਸਾਨੂੰ ਫਿਰ ਇਹ ਦੂਜਾ ਤਰੀਕਾ ਅਸੀਂ ਅਪਣਾ ਰਹੇ ਹਾਂ, ਤੇ ਇਹਦੇ ਕਰਕੇ ਇੱਕ ਰਿਲੀਜਨ ਵਿੱਚ ਥਿਊਰੀਅਨ ਮੈਥਡ ਹੁੰਦਾ ਹੈ, ਤੇ ਉਹ ਥਿਊਰੀਅਨ ਮੈਥਡ ਸਾਨੂੰ ਕਹਿ ਲਓ ਟੂਲਸ ਦਿੰਦਾ, ਜਿਹੜੇ ਟੂਲਸ ਅਸੀਂ ਵਰਤਦੇ ਹਾਂ ਰਿਲੀਜਨ ਪੜ੍ਹਾਉਣ ਲਈ ਜੀ। ਤੇ ਹਾਂਜੀ, ਸੋ ਸ਼ੁਰੂਆਤ ਅਸੀਂ ਕਰ ਲਈ ਹੈ ਤੇ ਇਹ ਪਹਿਲਾ ਹਫ਼ਤਾ ਚੱਲ ਰਿਹਾ ਕੋਰਸ ਦਾ ਜੀ, ਤੇ ਕਾਫੀ ਵਧੀਆ ਰਿਸਪੌਂਸ ਆ ਰਿਹਾ। ਬਹੁਤ ਜ਼ਿਆਦਾ ਸਟੂਡੈਂਟਸ ਇੰਗੇਜਡ ਨੇ, ਡਿਸਕਸ਼ਨ ਬੋਰਡਸ ਤੇ ਡਿਸਕਸ਼ਨ ਹੋ ਰਹੀ ਹੈ। ਤੇ ਪਹਿਲਾ ਹਫ਼ਤਾ ਸਾਡਾ ਗੁਰੂ ਨਾਨਕ ਸਾਹਿਬ ਤੇ ਸਿੱਖੀ ਦੀ ਸਥਾਪਨਾ ਤੇ ਫੋਕਸਡ ਹੈਗਾ ਜੀ। ਤੇ ਇੱਥੇ ਵੈਸਟਰਨ ਸਕਾਲਰਸ ਜਿਹੜੇ ਨੇ ਨਾ ਉਹਨਾਂ ਦੀ ਡਿਬੇਟ ਉਹ ਕਈ ਵਾਰ ਕਰਦੇ ਨੇ ਕਿ ਬਈ ਗੁਰੂ ਸਾਹਿਬ ਨੇ ਇੱਕ ਵੱਖਰਾ ਧਰਮ ਸ਼ੁਰੂ ਕਰਨਾ ਚਾਹਿਆ ਸੀ ਕਿ ਨਹੀਂ ਚਾਹਿਆ ਸੀ, ਤੇ ਉਹ ਡਿਬੇਟ ਨੂੰ ਵੀ ਅਸੀਂ ਐਡਰੈਸ ਕਰ ਰਹੇ ਹਾਂ, ਕਿਉਂਕਿ ਜਦ ਅਸੀਂ ਗੁਰੂ ਨਾਨਕ ਸਾਹਿਬ ਵੱਲ ਉਹਨਾਂ ਦੇ ਜਿਹੜੇ ਉਹਨਾਂ ਨੇ ਕਰਤਾਰਪੁਰ ਵਸਾਇਆ, ਉਹਨਾਂ ਨੇ ਆਪਣੇ ਲਾਈਫ ਟਾਈਮ ਵਿੱਚ ਹੀ ਗੁਰੂ ਅੰਗਦ ਸਾਹਿਬ ਭਾਈ ਲਹਿਣੇ ਨੂੰ ਸਿਲੈਕਟ ਕੀਤਾ ਗੁਰਗੱਦੀ ਲਈ, ਤੇ ਉਹਨਾਂ ਦੇ
ਉਹਨਾਂ ਦੇ ਮਨ ਵਿੱਚ ਸੀ ਕਿ ਬਈ ਮੈਂ ਇਹਨੂੰ ਅੱਗੇ ਤੋਰਨਾ ਹੈ, ਇਹ ਜਿਹੜਾ ਮੈਂ ਧਰਮ ਸ਼ੁਰੂ ਕੀਤਾ ਹੈ ਇਹਨੂੰ ਮੈਂ ਵਧਾਉਣਾ ਹੈ, ਤੇ ਤਦੀ ਤੁਸੀਂ ਇੱਕ ਵੱਖਰਾ ਸ਼ਹਿਰ ਵਸਾਓਗੇ, ਤਦੀ ਤੁਸੀਂ ਇੱਕ ਸਕਸੈਸਰ ਲੱਭੋਗੇ। ਅਗਰ ਇਹ ਨਾ ਹੁੰਦਾ ਉਹਨਾਂ ਦੇ ਮਨ 'ਚ, ਤੇ ਜਿਵੇਂ ਕਬੀਰ ਸਾਹਿਬ ਨੇ ਜਿਨ੍ਹਾਂ ਨੇ ਕੋਈ ਸਕਸੈਸਰ ਨਹੀਂ ਲੱਭਿਆ, ਜਿਵੇਂ ਹੋਰ ਵੀ ਸਨ ਉਹਨੇ ਨਹੀਂ ਲੱਭੇ, ਤੇ ਫਿਰ ਉੱਥੇ ਹੀ ਜਿਹੜੀ ਕਹਿ ਲਓ ਉਹ ਟ੍ਰੈਡੀਸ਼ਨ ਹੁੰਦੀ ਹੈ ਉੱਥੇ ਉਹਦਾ ਅੰਤ ਹੋ ਜਾਂਦਾ ਹੈ, ਜਾਂ ਉੱਥੇ ਉਹਦੀ ਗਰੋਥ ਨਹੀਂ ਹੁੰਦੀ ਜਿਵੇਂ ਸਿੱਖੀ ਦੀ ਗਰੋਥ ਹੋਈ ਹੈ। ਅੱਜ ਅਸੀਂ ਦੁਨੀਆ ਦਾ 5th ਲਾਰਜੈਸਟ ਰਿਲੀਜਨ ਹੈਗੇ ਆ ਇਸੇ ਕਰਕੇ। ਸੋ ਇਹ ਸਾਡਾ ਇੱਕ ਤਾਂ ਇਹ ਪੱਖ ਅਸੀਂ ਦੇਖ ਰਹੇ ਹਾਂ। ਦੂਜਾ ਪੱਖ ਅਸੀਂ ਦੇਖ ਰਹੇ ਹਾਂ ਕਿ ਇਹਦੇ ਕੋਰਸ ਵਿੱਚ ਅਸੀਂ ਜਪਜੀ ਸਾਹਿਬ ਦੀ ਵਿਆਖਿਆ ਕਰ ਰਹੇ ਹਾਂ। ਪੂਰਾ ਜਪਜੀ ਸਾਹਿਬ ਤੇ ਤਕਰੀਬਨ 3-4 ਪੌੜੀਆਂ ਅਸੀਂ ਹਰ ਹਫਤੇ ਹਰ ਸੈਸ਼ਨ ਵਿੱਚ, 8 ਸੈਸ਼ਨ ਨੇ, ਹਰ ਸੈਸ਼ਨ ਵਿੱਚ ਅਸੀਂ ਕਰ ਰਹੇ ਹਾਂ। ਉਹਨਾਂ ਤੇ ਡਿਸਕਸ਼ਨ, ਟ੍ਰਾਂਸਲੇਸ਼ਨ ਹੁੰਦੀ ਹੈ, ਫਿਰ ਇੰਟਰਪ੍ਰੀਟੇਸ਼ਨ ਹੁੰਦੀ ਹੈ, ਤੇ ਫਿਰ ਜਿਹੜੇ ਸਟੂਡੈਂਟਸ ਐਨਰੋਲਡ ਨੇ ਉਹ ਆਪਣਾ ਫਿਰ ਬਿਆਨ ਦਿੰਦੇ ਨੇ ਕਿ ਉਹਨਾਂ ਨੇ ਕੀ ਸਮਝਿਆ ਇਹਨਾਂ ਚੋਂ। ਤੇ ਫੋਰ ਐਗਜ਼ਾਮਪਲ ਹੁਣ ਜਿਹੜੀ ਇਹ ਪੌੜੀ ਸੋਚੇ ਸੋਚ ਨਾ ਹੋਵੇ, ਜਿਹੜੀ ਪਹਿਲੀ ਪੌੜੀ ਹੈ ਇਹਦੇ ਤੇ ਅਸੀਂ ਸਵਾਲ ਪੁੱਛਿਆ ਸਾਰਿਆਂ ਨੂੰ ਕਿ ਬਈ ਗੁਰੂ ਸਾਹਿਬ ਰਿਚੁਅਲ ਦੀ ਕ੍ਰਿਟਿਕ ਕਰ ਰਹੇ ਨੇ ਇਹ ਪੌੜੀ 'ਚ, ਕਿ ਬਈ ਸੋਚਣ ਨਾਲ ਜਾਂ ਤੁਸੀਂ ਚੁੱਪ ਰਹਿਣ ਨਾਲ ਜਾਂ ਹੋਰ ਜਿਹੜੇ ਇਹ ਰਿਚੁਅਲ ਚੱਲ ਰਹੇ ਸਨ ਉਸ ਵੇਲੇ, ਇਹ ਕਰਨ ਨਾਲ ਸਚਿਆਰਾ ਨਹੀਂ ਮਿਲਦਾ, ਉਹਦੇ ਨਾਲ ਰੱਬ ਨਹੀਂ ਮਿਲਦਾ। ਸੋ ਅਸੀਂ ਇਹ ਪੁੱਛ ਰਹੇ ਹਾਂ, ਉਹਦੇ ਬਾਅਦ ਸਵਾਲ ਅਸੀਂ ਇਹ ਪੁੱਛਿਆ ਕਿ ਬਈ ਇਹ ਗੁਰੂ ਸਾਹਿਬ ਰਿਚੁਅਲ ਨੂੰ ਕੰਪਲੀਟਲੀ ਕੰਡੈਮ ਕਰ ਰਹੇ ਨੇ, ਕਿ ਉਹ ਕਹਿ ਰਹੇ ਨੇ ਕਿ ਉਹ ਰਿਚੁਅਲ ਜਿਨ੍ਹਾਂ ਨਾਲ ਬੰਦੇ 'ਚ ਪਖੰਡ ਆ ਜਾਏ ਕਿ ਉਹਦੀ ਗੱਲ ਹੋ ਰਹੀ ਹੈ। ਸੋ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਨਾ, ਜਿਹੜੇ ਵਾਕਈ ਉਹਨਾਂ ਨੂੰ ਇੱਕ ਸੋਚਣ ਦਾ ਮੌਕਾ ਮਿਲਦਾ ਹੈ, ਤੇ ਇਹਦੇ ਟੈਕਸਟ 'ਚ ਅੰਦਰ ਜਾਣ ਦਾ ਮੌਕਾ ਮਿਲਦਾ ਚੰਗੀ ਤਰ੍ਹਾਂ, ਤੇ ਸਮਝਣ ਦਾ ਮੌਕਾ ਮਿਲਦਾ। ਸੋ ਉਹ ਅਸੀਂ ਕਰ ਰਹੇ ਹਾਂ। ਤੇ ਇਸ ਤਰ੍ਹਾਂ ਹੀ ਫਿਰ ਹੁਣ ਇਸ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਤੇ ਹੋਏਗਾ ਦੂਜਾ ਸੈਸ਼ਨ, ਤੇ ਗੁਰਚੇਲਾ ਟ੍ਰੈਡੀਸ਼ਨ ਅਸੀਂ ਕਹਿ ਰਹੇ ਹਾਂ ਉਹਨੂੰ, ਕਿ ਕਿਵੇਂ ਉੱਥੇ ਰਾਮਕਲੀ ਕੀ ਵਾਰ, ਜਿਹੜੀ ਟਿੱਕੇ ਦੀ ਵਾਰ ਵੀ ਕਹਿੰਦੇ ਆ, ਉਹਦੇ ਬਾਰੇ ਜ਼ਿਕਰ ਹੋਏਗਾ। ਤੇ ਸੋ ਇਹ ਫਿਰ ਜਪਜੀ ਵੀ ਚੱਲਦਾ ਰਹੇਗਾ ਨਾਲ। ਸੋ ਇਹ ਕਾਫੀ ਐਕਸਟੈਂਸਿਵ ਕੋਰਸ ਹੈ, ਕਾਫੀ ਰੀਡਿੰਗ ਹੈ ਇਹਦੇ ਵਿੱਚ ਜਿਹੜੀ ਕਰਨੀ ਪੈ ਰਹੀ ਹੈ ਸਟੂਡੈਂਟਸ ਨੂੰ। ਤੇ ਸੋ ਇਸ ਤੋਂ ਬਾਅਦ ਫਿਰ ਮੇਰੇ ਖਿਆਲ ਜਿਹੜਾ ਕਰ ਲੇਗਾ ਪੂਰੀ, ਉਹਨੂੰ ਕਾਫੀ ਚੰਗੀ ਸਮਝ ਆ ਜਾਏਗੀ ਸਿੱਖੀ ਦੀ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਕਈ ਦੇਸ਼ਾਂ ਦੇ ਵਿੱਚੋਂ ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਆ। ਸੋ ਕੀ ਇਹ ਜਿਹੜੇ ਬੱਚਿਆਂ ਦੇ ਲਈ ਯੂਨੀਵਰਸਿਟੀ ਲੈਵਲ 'ਤੇ ਜਾਂ ਬਜ਼ੁਰਗਾਂ ਦੇ ਲਈ, ਜਾਂ ਸਿਰਫ ਤੇ ਸਿਰਫ ਇਹ PhD ਲੈਵਲ 'ਤੇ ਜੇ ਕੋਈ ਕਰਨੀ ਚਾਹੇ ਸਟੱਡੀ, ਉਹਨਾਂ ਲਈ ਹੈਗਾ? ਸੋ ਇਸ ਪਾਰਟ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਅਤੇ ਜਿਹੜੇ ਇਸ ਵਕਤ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਉਹ ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਆ, ਜਾਂ ਇਸ ਆਨਲਾਈਨ ਕੋਰਸ ਦਾ ਹਿੱਸਾ ਕਿਵੇਂ ਬਣ ਸਕਦੇ ਆ? ਹਾਂਜੀ, ਸੋ ਇਹਦੇ ਵਿੱਚ ਨਾ ਜੀ ਕੋਈ ਵੀ ਸੱਜਣ ਜੋ ਲੈਣਾ ਚਾਹੁੰਦਾ ਕੋਰਸ, ਉਹ ਜੁਆਇਨ ਕਰ ਸਕਦਾ ਹੈ। ਇਹ ਮੁਫਤ ਦਾ ਕੋਰਸ ਹੈ, ਸੋ ਫ੍ਰੀ ਆਫ ਚਾਰਜ ਹੈ। ਤੇ ਈਵਨ ਮੇਰਾ 12 ਸਾਲ ਦਾ ਬੱਚਾ ਦਿਲਜ਼ਫਰ ਸਿੰਘ, ਉਹ ਵੀ ਕੋਰਸ ਲੈ ਰਿਹਾ। ਸੋ ਇਹ ਨਹੀਂ ਕਿ ਬਈ ਤੁਹਾਨੂੰ PhD ਲੈਵਲ ਹੋਣਾ ਪਏਗਾ। ਇਹ ਆ ਕਿ ਓਬਵੀਅਸਲੀ ਜਿਹੜਾ ਜ਼ਿਆਦਾ ਚੰਗੀ ਅੰਗਰੇਜ਼ੀ ਪੜ੍ਹ ਸਕਦਾ ਹੈ, ਬੋਲ ਸਕਦਾ ਹੈ, ਉਹਨੂੰ ਇਹ ਕੋਰਸ ਦੀ ਜ਼ਿਆਦਾ ਵਧੀਆ ਸਮਝ ਆਏਗੀ ਜੀ, ਕਿਉਂਕਿ ਕੋਰਸ ਤਾਂ ਅੰਗਰੇਜ਼ੀ 'ਚ ਹੈ। ਪਰ ਜਿਹੜੇ ਕੋਈ ਵੈਸੇ ਵੀ ਲੇ ਪਰਸਨ ਵੀ ਹੈ, ਜਿਹੜਾ ਸਕਾਲਰ ਨਹੀਂ ਵੀ ਹੈ, ਉਹ ਵੀ ਲੈ ਸਕਦਾ। ਬੜੇ ਸਾਰੇ ਜਿਹੜੇ ਕਹਿ ਲਓ ਮੈਜੋਰਿਟੀ ਜਿਹੜੀ ਹੈ ਨਾ, ਜਿਹੜੇ ਲੈ ਰਹੇ ਨੇ, ਉਹ ਲੇ ਪਰਸਨ ਹੀ ਨੇ, ਉਹ ਸਕਾਲਰ ਨਹੀਂ ਹੈਗੇ ਜੀ। ਸੋ ਤੁਹਾਡਾ ਸਵਾਲ ਕਿ ਕਿਵੇਂ ਕਰ ਸਕਦੇ, ਇਹਨੂੰ ਜੁਆਇਨ ਕਰ ਸਕਦੇ, ਜੁਆਇਨ ਕਿਵੇਂ ਕੀਤਾ ਜਾ ਸਕਦਾ? ਹਾਂਜੀ, edx.org ਹੈਗੀ ਸਾਈਟ, edx.org ਜੀ। ਤੇ ਉੱਥੇ ਚਲੇ ਜਾਓ ਤੇ ਉੱਥੇ ਸਿੱਖਜ਼ਮ ਦੀ ਸਰਚ ਮਾਰ ਲਓ ਤੇ ਇਹ ਕੋਰਸ ਆ ਜਾਏਗਾ ਸਾਹਮਣੇ ਤੁਹਾਡੇ, ਤੇ ਉੱਥੇ ਰਜਿਸਟਰ ਕਰ ਲਓ, ਤੇ ਫ੍ਰੀ ਆਫ ਕਾਸਟ ਹੈ, ਤੇ ਕੋਈ ਵੀ ਰਜਿਸਟਰ ਕਰ ਸਕਦਾ ਜੀ।
ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਇੱਦਾਂ ਦਾ ਜਿਹੜਾ ਉਪਰਾਲਾ ਹੈਗਾ ਆਨਲਾਈਨ ਹੋ ਕੇ ਕਲਾਸਿਸ ਲਾਉਣ ਦਾ, ਇਹ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਪਹਿਲਾਂ ਵੀ ਦੇਖਦੇ ਹਾਂ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਜ਼ਿਕਰ ਕੀਤਾ, 9/11 ਤੋਂ ਬਾਅਦ ਜਿਹੜੀ ਸਿੱਖਾਂ ਨੇ ਬਾਹਰ ਨਿਕਲ ਕੇ ਆਪਣੀ ਪਛਾਣ ਬਾਰੇ ਜਾਗਰੂਕਤਾ, ਇੱਕ ਅਵੇਅਰਨੈਸ ਕੈਂਪੇਨ ਵਿੱਢੀ ਹੈਗੀ ਹੈ। ਇਹਦੇ ਵਿੱਚ ਜਿੱਦਾਂ ਦਾ ਰਿਸਪੌਂਸ ਮਿਲਿਆ, ਜਿਹੜਾ CNN 'ਤੇ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਦੇਖਿਆ, ਜਿਹੜਾ ਯੂਨਾਈਟਿਡ ਸ਼ੇਡਸ ਆਫ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਇੱਕ ਪ੍ਰੋਪਰ ਸੈਗਮੈਂਟ ਕੀਤਾ ਗਿਆ ਸੀ, ਤੁਹਾਡਾ ਵੀ ਉਹਦੇ 'ਚ ਅਹਿਮ ਯੋਗਦਾਨ ਸੀ। ਸੋ ਜਿਹੜੇ ਇੱਦਾਂ ਦੇ ਉਪਰਾਲੇ ਕੀਤੇ ਗਏ ਆ, ਇੱਕ ਉਹਨਾਂ ਨੇ ਅਵੇਅਰਨੈਸ ਫੈਲਾਈ ਆ, ਅਤੇ ਇਹ ਜਿਹੜੀ ਇੱਕ ਆਨਲਾਈਨ ਮੁਹਿੰਮ ਦੀ ਤੁਸੀਂ ਸ਼ੁਰੂਆਤ ਕੀਤੀ ਹੈ, ਕੀ ਐਕਸਪੈਕਟੇਸ਼ਨਸ ਹੈਗੀਆਂ ਨੇ ਕਿ ਪਿਛਲੇ ਪਾਰਟ ਨਾਲੋਂ ਇਹ ਕਿੰਨੀ ਕੁ ਵੱਖਰੀ ਸਮਝ ਆਉਂਦੀ ਹੈ ਅਤੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਇਹਦੇ ਵਿੱਚ? ਹਾਂਜੀ, ਸੋ ਇਹ ਨਾ ਜੀ ਡਿਫਰੈਂਟ ਆਡੀਅנס ਨੂੰ ਅਸੀਂ ਰੀਚ ਕਰ ਰਹੇ ਹਾਂ। ਸੋ ਜਿਹੜੀ CNN ਦਾ ਸੀ, ਉਹਦੀ ਆਡੀਅנס ਕਮਾਊ ਵੈਲ ਨਾਲ ਉਹਨੂੰ ਅਸੀਂ ਕੰਟੈਕਟ ਕੀਤਾ ਸੀ ਕਿ ਬਈ ਕਿਉਂਕਿ ਉਹਦੀ ਆਡੀਅנס ਇੱਕ ਵੱਖਰੀ ਆਡੀਅנס ਹੈ ਜਿਹੜੀ CNN ਵੇਖਦੀ ਹੈ, ਤੇ ਇਹ ਜਿਹੜਾ ਹੁਣ ਕੋਰਸ ਹੈ ਨਾ, ਇਹਦੀ ਆਡੀਅנס ਵੱਖਰੀ ਹੈ। ਇਹਦੀ ਆਡੀਅנס ਉਹ ਹੈ ਜਿਹੜੇ ਪੜ੍ਹਨ ਦੀ ਰੁਚੀ ਹੈ, ਜਿਨ੍ਹਾਂ ਨੂੰ ਥੋੜੀ ਜਿਹੜੇ ਰਿਲੀਜਨ ਵਿੱਚ ਇੰਟਰਸਟ ਹੈਗਾ ਜਿਨ੍ਹਾਂ ਦਾ। ਤੇ ਸੋ ਸਾਡੇ ਕੋਲ ਇਹ ਕੋਰਸ ਲੈਣ ਵਾਲੇ ਨਰਸਿਸ ਵੀ ਲੈ ਰਹੀਆਂ ਨੇ ਕੋਰਸ, ਡਾਕਟਰਸ ਵੀ ਲੈ ਰਹੇ ਨੇ, ਇੰਜੀਨੀਅਰਸ ਵੀ ਲੈ ਰਹੇ ਨੇ। ਸੋ ਜ਼ਰੂਰੀ ਨਹੀਂ ਕਿ ਉਹ ਐਕੈਡੈਮਿਕਸ ਨੇ, ਪਰ ਇਹ ਉਹਲੇ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਹੈ ਜੀ, ਤੇ ਜਿਹੜੇ ਡਿਸਕਵਰ ਕਰਨਾ ਚਾਹੁੰਦੇ ਨੇ ਹੋਰ ਧਰਮਾਂ ਨੂੰ। ਸੋ ਉਹ ਮੋਸਟਲੀ ਉਹੋ ਜਿਹੇ ਲੋਕ ਨੇ। ਕਈ ਲੋਕ ਨੇ ਜਿਹੜੇ ਨਾ ਬਹੁਤ ਸਾਰੇ ਸਿੱਖ ਵੀ ਲੈ ਰਹੇ ਨੇ। ਮੈਂ ਤੇ ਕਹਾਂਗਾ ਕਿ ਸ਼ਾਇਦ ਮੈਜੋਰਿਟੀ ਜਿਹੜੇ ਲੈ ਰਹੇ ਨੇ ਸਿੱਖ ਵੀ ਨੇ ਉਹਦੇ ਵਿੱਚ, ਤੇ ਉਹ ਕੀ ਕਰ ਰਹੇ ਨੇ, ਕਈ ਆਪਣਾ ਧਰਮ ਡਿਸਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੋਈ ਯੰਗ ਜਾਣੇ ਜਿਹੜੇ ਜਿਨ੍ਹਾਂ ਨੂੰ ਬਹੁਤੀ ਹਜੇ ਸਮਝ ਨਹੀਂ ਹੈਗੀ ਸਿੱਖੀ ਦੀ, ਉਹ ਉਹਨਾਂ ਦਾ ਕਈਆਂ ਦਾ ਪਹਿਲਾ ਐਕਸਪੋਜ਼ਰ ਹੈ ਐਕੈਡੈਮਿਕਲੀ ਪੜ੍ਹਨ ਦਾ ਸਿੱਖੀ ਨੂੰ। ਸੋ ਇਹ ਮੈਨੂੰ ਲੱਗਦਾ ਕਿ ਜਿਹੜੀ ਅਵੇਅਰਨੈਸ ਹੈ ਨਾ, ਸਾਨੂੰ ਆਡੀਅנס ਡਿਫਾਈਨ ਕਰਨ ਦੀ ਲੋੜ ਹੈ ਕਿ ਅਸੀਂ ਕਿਹੜੀਆਂ ਆਡੀਅנס ਦੇ ਪਿੱਛੇ ਜਾਣਾ ਚਾਹੁੰਦੇ ਹਾਂ। ਤੇ ਸੋ ਫੋਰ ਐਗਜ਼ਾਮਪਲ, ਅਗਰ ਅਸੀਂ ਜਿਹੜੇ ਲੋਕ ਫੌਕਸ ਨਿਊਜ਼ ਦੇਖਦੇ ਨੇ, ਅਗਰ ਅਸੀਂ ਉਹਨਾਂ ਨੂੰ ਟਾਰਗੇਟ ਕਰਨਾ, ਸਾਨੂੰ ਕੋਈ ਵੱਖਰਾ ਢੰਗ ਲੱਭਣਾ ਪਏਗਾ ਟਾਰਗੇਟ ਕਰਨ ਲਈ। ਤੇ ਉਹ ਬੇਸਡ ਔਨ ਦੀ ਆਡੀਅנס ਫਿਰ ਸਾਨੂੰ ਕਹਿ ਲਓ ਇੱਕ ਅਵੇਅਰਨੈਸ ਕੈਂਪੇਨ ਅਸੀਂ ਬਣਾ ਸਕਦੇ ਹਾਂ। ਤੇ ਇਹ ਉਪਰਾਲਾ ਹੈ ਕਿ ਬਈ ਅਸੀਂ ਮੈਕਸਿਮਮ ਲੋਕਾਂ ਨੂੰ ਰੀਚ ਕਰੀਏ। ਸੋ ਅਸੀਂ ਇਹ ਕੋਰਸ ਦੀ ਅਸੀਂ ਐਡਸ ਵਗੈਰਾ ਵੀ ਚਲਾਈਆਂ ਨੇ ਟਾਰਗੇਟ ਕਰਨ ਦੀ, ਡਿਫਰੈਂਟ ਗਰੁੱਪਸ ਜਿਹੜੇ ਅਸੀਂ ਸਮਝਦੇ ਸਾਂ ਜਿਹੜੇ ਇਹਦਾ ਫਾਇਦਾ ਲੈ ਸਕਦੇ ਨੇ ਜੀ। ਸੋ ਇੱਕ ਮੈਂ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਹਦੇ 'ਚ ਕੋਰਸ ਦੇ ਵਿੱਚ ਕਵਰ ਕੀ ਕੀਤਾ ਜਾਵੇਗਾ। ਜਿਵੇਂ ਜਪਜੀ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਸਾਡੇ ਸਾਹਮਣੇ ਹੈਗੀ ਹੈ, ਪਰ ਜਦੋਂ ਅਸੀਂ ਇੱਕ ਵੱਖਰੇ ਧਰਮ ਦੀ ਵੱਖਰੀ ਆਈਡੈਂਟੀਟੀ ਦੀ, ਆਪਣੀ ਵੱਖਰੀ ਪਛਾਣ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਸੱਭਿਆਚਾਰ ਵੀ ਆਉਂਦਾ, ਉਹਦੇ ਵਿੱਚ ਕੀ ਗੁਰਮਤਿ ਸੰਗੀਤ ਵੀ ਆਉਂਦਾ, ਜਾਂ ਹੋਰ ਕਿਹੜੇ ਐਂਗਲਸ ਹੈਗੇ ਆ, ਕਿਹੜੇ ਆਸਪੈਕਟਸ ਨੇ ਜਿਹੜੇ ਇਸ ਕੋਰਸ ਦੇ ਵਿੱਚ ਕਵਰ ਕੀਤੇ ਜਾ ਰਹੇ ਆ? ਹਾਂਜੀ, ਸੋ ਇੱਕ ਬਰੋਡ ਲੈਵਲ ਤੇ ਨਾ ਅਸੀਂ ਇੱਕ ਤਾਂ ਇਹ ਦੱਸ ਰਹੇ ਹਾਂ ਸਾਰਿਆਂ ਨੂੰ ਕਿ ਕਿਵੇਂ ਸਿੱਖੀ ਦੀ ਸ਼ੁਰੂਆਤ ਕਿਵੇਂ ਹੋਈ, ਤੇ ਉਸ ਵੇਲੇ ਦਾ ਜਿਹੜਾ ਟਾਈਮ ਸੀ ਉਹ ਕਿਹੋ ਜਿਹਾ ਟਾਈਮ ਸੀ। ਤੇ ਜਿਹੜੀ ਕਹਿ ਲਓ ਇਨਇਕੁਆਲਿਟੀ, ਜਿਹੜੀ ਮਜ਼ਹਬਾਂ 'ਚ ਇਨਇਕੁਆਲਿਟੀ, ਤੇ ਬਾਹਮਣਵਾਦ ਕਰਕੇ ਕੈਸਟ ਦੀ ਇਨਇਕੁਆਲਿਟੀ, ਇਹ ਸਾਰਾ ਕੁਝ ਉਸ ਵੇਲੇ ਹੈ ਸੀ। ਤੇ ਗੁਰੂ ਸਾਹਿਬ ਨੇ ਕਿਵੇਂ ਇਹਨੂੰ ਐਡਰੈਸ ਕੀਤਾ, ਨਵੀਆਂ ਇੰਸਟੀਟਿਊਸ਼ਨਸ ਬਣਾ ਕੇ, ਜਿਵੇਂ ਲੰਗਰ ਦੀ ਇੰਸਟੀਟਿਊਸ਼ਨ ਹੋ ਗਈ, ਧਰਮਸਾਲ ਦੀ ਇੰਸਟੀਟਿਊਸ਼ਨ ਹੋ ਗਈ, ਤੇ ਇਹ ਸਾਰੀਆਂ ਇੰਸਟੀਟਿਊਸ਼ਨਸ ਉਹਨਾਂ ਨੇ ਬਣਾਈਆਂ। ਇਸ ਤਰ੍ਹਾਂ ਹੀ ਉਹਨਾਂ ਨੇ ਇੱਕ ਜਿਹੜੀ ਪਛਾਣ ਸਿੱਖਾਂ ਨੂੰ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਸਕ੍ਰਿਪਟ ਜਿਹੜੀ ਗੁਰਮੁਖੀ, ਕਈ ਲੋਕ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਬਣਾਈ, ਪਰ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਨੇ ਪੱਟੀ ਲਿਖੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹਦੇ ਵਿੱਚ ਇਹ ਜਿੰਨੇ ਵੀ ਅੱਖਰ ਨੇ ਗੁਰਮੁਖੀ ਦੇ, ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਹੀ ਗੁਰਮੁਖੀ ਦੀ ਸ਼ੁਰੂਆਤ ਕੀਤੀ। ਤੇ ਇਹ ਗੁਰਮੁਖੀ ਵੀ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਗੁਰਮੁਖੀ ਦਾ ਮਤਲਬ ਹੈ ਗੁਰੂ ਦੇ ਮੁਖ ਤੋਂ ਨਿਕਲੀ, ਪਰ ਇਹ ਗੁਰਮੁਖਾਂ ਦੀ ਸਕ੍ਰਿਪਟ, ਗੁਰਮੁਖ ਉਸ ਵੇਲੇ ਸਿੱਖਾਂ ਨੂੰ ਗੁਰਮੁਖ ਕਿਹਾ ਜਾਂਦਾ ਸੀ ਨਾ, ਸੋ ਗੁਰਮੁਖੀ ਹੋ ਗਈ, ਗੁਰਮੁਖਾਂ ਦੀ ਸਕ੍ਰਿਪਟ ਜਿਹੜੀ ਹੈ।
ਇੱਕ ਨਵੀਂ ਸਕ੍ਰਿਪਟ ਬਣਾਉਣੀ, ਤੇ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਇਹਨਾਂ ਦਾ ਡਿਸਕਸ਼ਨ ਹੈ। ਤੇ ਉਸ ਤੋਂ ਬਾਅਦ ਫਿਰ ਡਿਸਕਸ਼ਨ ਹੈ ਕਿ ਵੀ ਕਿਵੇਂ ਸਿੱਖੀ ਵਿੱਚ ਨਾ ਜਿਹੜੀ ਪੋਲੀਟੀਕਲ ਡਿਮੈਂਸ਼ਨ ਜਿਹੜੀ ਹੈ ਉਹ ਵੱਖਰੀ ਨਹੀਂ ਹੋ ਸਕਦੀ ਜਿਵੇਂ ਕਿ ਹੋਰ ਧਰਮਾਂ 'ਚ ਹੋ ਸਕਦੀ ਹੈ। ਜਿਵੇਂ ਕ੍ਰਿਸਚੈਨਿਟੀ ਹੈ ਨਾ, ਹੁਣ ਸਾਡਾ ਮਸਲਾ ਕੀ ਹੈ ਕਿ ਜੇ ਫਰਾਂਸ ਦੀ ਜਿਹੜੀ ਗਵਰਨਮੈਂਟ ਹੈ ਉਹ ਕਹਿੰਦੀ ਹੈ ਕਿ ਨਾ ਅਸੀਂ ਸਿੱਖਾਂ ਨੂੰ ਕਿ ਵੀ ਤੁਸੀਂ ਇਹ ਆਪਣੀ ਦਸਤਾਰ ਘਰ ਛੱਡ ਆਓ ਜੇ ਤੁਸੀਂ ਬਾਹਰ ਆਉਂਦੇ ਹੋ ਪਬਲਿਕਲੀ, ਕਿਉਂਕਿ ਉਹਨਾਂ ਦੇ ਰਿਲੀਜਨ ਵਿੱਚ ਕ੍ਰਿਸਚੈਨਿਟੀ ਵਿੱਚ ਨਾ ਜਿਹੜਾ ਇੱਕ ਲੋ ਤੁਸੀਂ ਸੈਕੂਲਰ ਸਫੀਅਰ ਨੂੰ ਤੁਸੀਂ ਵੱਖਰਾ ਕਰ ਸਕਦੇ ਹੋ ਰਿਲੀਜਨ ਤੋਂ। ਤੁਸੀਂ ਰਿਲੀਜਨ ਨੂੰ ਪ੍ਰਾਈਵੇਟਲੀ ਪ੍ਰੈਕਟਿਸ ਕਰਨਾ, ਪਬਲਿਕਲੀ ਨਹੀਂ ਕਰਨਾ। ਪਰ ਸਿੱਖੀ ਜਿਹੜਾ ਧਰਮ ਹੈ ਇਹਦੇ ਵਿੱਚ ਪ੍ਰਾਈਵੇਟ ਤੇ ਪਬਲਿਕ ਇੱਕੋ ਨੇ, ਰਿਲੀਜੀਅਸ ਤੇ ਸੈਕੂਲਰ ਵੀ ਇੱਕੋ ਨੇ, ਕਿਉਂਕਿ ਮੇਰੀ ਪੀੜੀ ਸਾਨੂੰ ਇਹ ਸਿਖਾਉਂਦੀ ਹੈ। ਤੇ ਅਸੀਂ ਤੇ ਇੱਕ ਬਹੁਤ ਵੱਖਰਾ ਧਰਮ ਹੈ, ਇਸ ਕਰਕੇ ਸਿੱਖੀ ਜਿਹੜਾ ਹੈ ਕਿ ਇਹਦੇ 'ਚ ਇੱਕ ਬੜੀ ਸਟਰੋਂਗ ਪੋਲੀਟੀਕਲ ਡਿਮੈਂਸ਼ਨ ਹੈ ਸ਼ੁਰੂ ਤੋਂ, ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਬਰ ਦੀ ਵੀ ਕ੍ਰਿਟੀਕ ਹੈ ਬਾਬਰ ਬਾਣੀ 'ਚ, ਉੱਥੋਂ ਇਹ ਸਾਰੀ ਸ਼ੁਰੂ ਹੁੰਦੀ ਹੈ। ਸੋ ਇਹ ਸਾਰਾ ਅਸੀਂ ਕਹਿ ਲਓ ਇੱਕ ਨਵਾਂ ਨਜ਼ਰੀਆ ਦੇ ਰਹੇ ਹਾਂ ਸਿੱਖੀ ਬਾਰੇ ਜਿਹੜੇ ਇਹ ਸਟੂਡੈਂਟਸ ਨੇ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਕਹਿ ਲਓ ਜਿਹੜੀਆਂ ਇੰਸਟੀਟਿਊਸ਼ਨਸ ਕਿਵੇਂ ਬਣ ਰਹੀਆਂ ਨੇ, ਕਿਵੇਂ ਗੁਰੂ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਆ ਰਹੇ ਨੇ, ਗੁਰੂ ਅੰਗਦ ਸਾਹਿਬ ਨੇ ਜਿਵੇਂ ਗੁਰਮੁਖੀ ਨੂੰ ਹੋਰ ਇੰਸਟੀਟਿਊਸ਼ਨਲਾਈਜ਼ ਕੀਤਾ, ਉਹਨੂੰ ਸਟੈਂਡਰਡਾਈਜ਼ ਕੀਤਾ, ਇਸ ਤਰ੍ਹਾਂ ਹੀ ਉਹਨਾਂ ਨੇ ਅਖਾੜੇ ਬਣਾਏ। ਇਸ ਤਰ੍ਹਾਂ ਹੀ ਗੁਰੂ ਅਮਰਦਾਸ ਸਾਹਿਬ ਜਿਹੜੇ ਨੇ ਉਹਨਾਂ ਨੇ ਗੋਇੰਦਵਾਲ ਬਣਾਇਆ, ਨਵੇਂ ਸ਼ਹਿਰ ਗੁਰੂ ਸਾਹਿਬ ਸਾਰੇ ਗੁਰੂ ਨਵੇਂ ਸ਼ਹਿਰ ਬਣਾ ਰਹੇ ਨੇ। ਤੇ ਇਹ ਫਿਰ ਇਹਦੀ ਡਿਸਕਸ਼ਨ ਹੈ ਕਿ ਵੀ ਕਿਵੇਂ ਗੁਰੂ ਸਾਹਿਬ ਦਾ ਕੰਸਰਨ ਸਿਰਫ ਇਹ ਨਹੀਂ ਕਿ ਵੀ ਤੁਸੀਂ ਭਗਤੀ ਕਰਨੀ ਹੈ, ਉਹਨਾਂ ਦਾ ਕੰਸਰਨ ਇਹ ਵੀ ਹੈ ਕਿ ਅਸੀਂ ਕਿਵੇਂ ਇੱਕ ਸੋਸ਼ਲ ਚੇਂਜ ਲੈ ਕੇ ਆਉਣਾ, ਇਕਨੋਮਿਕ ਚੇਂਜ ਲੈ ਕੇ ਆਉਣਾ। ਸੋ ਇਹ ਸਾਰੇ ਦਾ ਡਿਸਕਸ਼ਨ ਹੈ। ਤੇ ਇਸ ਤਰ੍ਹਾਂ ਹੀ ਫਿਰ ਇੱਕ ਸੈਕਸ਼ਨ ਅਸੀਂ ਕਰ ਰਹੇ ਹਾਂ ਉਹਦੇ ਤੇ ਗੁਰੂ ਅਰਜਨ ਸਾਹਿਬ ਤੇ ਦੀ ਸ਼ਹਾਦਤ ਤੇ ਸੋ ਸ਼ਹਾਦਤ ਦੀ ਡਿਸਕਸ਼ਨ ਹੈਗੀ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਗੁਰਮਤਿ ਸੰਗੀਤ ਦੀ, ਅਸੀਂ ਇੱਕ ਸੈਕਸ਼ਨ ਹੈਗਾ ਸਿੱਖ ਮਿਊਜ਼ੀਕਲ ਟ੍ਰੈਡੀਸ਼ਨ ਤੇ ਉਹਦੇ ਵਿੱਚ ਗੁਰਮਤਿ ਸੰਗੀਤ ਦੇ ਉੱਤੇ ਉਹ ਪੜ੍ਹਨਗੇ ਨਾਲ ਸੁਣਨਗੇ ਵੀ। ਤੇ ਇਸ ਤਰ੍ਹਾਂ ਵੀ ਅਸੀਂ ਕਰ ਰਹੇ ਹਾਂ ਕਿ ਉਹਨੂੰ ਅਸੀਂ ਸੁਣਾ ਰਹੇ ਹਾਂ ਵੱਖਰੀਆਂ ਕਲਿਪਸ ਸ਼ਬਦਾਂ ਦੀਆਂ, ਤੇ ਅਸੀਂ ਕਹਿ ਰਹੇ ਹਾਂ ਕਿ ਇਹਦਾ ਕੀ ਮੂਡ ਨਿਕਲ ਤੁਹਾਡੇ ਹਿਸਾਬ ਨਾਲ ਤੁਹਾਨੂੰ ਕਿਹੋ ਜਿਹਾ ਇਮੋਸ਼ਨਲ ਮੂਡ ਇਹਦੇ ਚੋਂ ਆ ਰਿਹਾ। ਸੋ ਅਗਰ ਤੁਸੀਂ ਕੋਈ ਵੈਰਾਗ ਦਾ ਸ਼ਬਦ ਸੁਣੋਗੇ ਤੇ ਉਹਦਾ ਮੂਡ ਵੱਖਰਾ ਹੈ, ਅਗਰ ਤੁਸੀਂ ਆਨੰਦ ਸਾਹਿਬ ਸੁਣੋਗੇ ਤਾਂ ਮੂਡ ਵੱਖਰਾ ਹੈ। ਸੋ ਇਹ ਅਸੀਂ ਉਹਨਾਂ ਨੂੰ ਦਿਖਾਉਣਾ ਚਾਹ ਰਹੇ ਹਾਂ ਕਿ ਜਿਹੜੇ ਰਾਗ ਨੇ ਇਹ ਕਿਹੋ ਜਿਹੇ ਇਮੋਸ਼ਨਸ ਪ੍ਰੋਡਿਊਸ ਕਰਦੇ ਨੇ ਤੇ ਇਹਨਾਂ ਦੀ ਕਿੰਨੀ ਇੰਪੋਰਟੈਂਸ ਹੈ ਸਿੱਖੀ 'ਚ। ਜਿਹੜਾ ਕਹਿ ਲਓ ਟਰਾਂਸਮਿਸ਼ਨ ਜਿਹੜੀ ਉਹਦੀ ਹੈਗੀ ਬਾਣੀ ਦੀ, ਉਹ ਅਸੀਂ ਇਹਦੇ ਕੀਰਤਨ ਦੇ ਰਾਹੀਂ ਹੋ ਰਹੀ ਹੈ। ਤੇ ਇਸ ਤਰ੍ਹਾਂ ਹੀ ਫਿਰ ਇੱਕ ਸੈਸ਼ਨ ਹੈਗਾ ਖਾਲਸੇ ਤੇ, ਜਿਹਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ ਦੇ ਉੱਤੇ ਡਿਸਕਸ਼ਨ ਹੈ। ਉਸ ਤੋਂ ਬਾਅਦ ਫਿਰ ਜਿਹੜਾ ਕਹਿ ਲਓ ਖਾਲਸੇ ਦੀ ਜਿਹੜੀ ਇੰਸਟੀਟਿਊਸ਼ਨਸ ਖਾਲਸੇ ਨੇ ਕੀ ਬਣਾਈਆਂ, ਕਿਉਂਕਿ ਅਸੀਂ ਇਹ ਵੀ ਦਿਖਾਉਣਾ ਇਹ ਨਹੀਂ ਕਿ ਖਾਲੀ ਇੱਥੇ ਕੰਮ ਨਹੀਂ ਮੁਕਾਉਣਾ ਚਾਹੁੰਦੇ ਕਿ ਬਈ ਗੁਰੂ ਸਾਹਿਬ ਨੇ ਖਾਲਸਾ ਸਾਜਤਾ, ਪਰ ਅਸੀਂ ਇਹ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਖਾਲਸੇ ਨੇ ਕੀਤਾ ਕੀ ਉਸ ਤੋਂ ਬਾਅਦ। ਤੇ ਉਹ ਫਿਰ ਕਿਉਂਕਿ ਖਾਲਸੇ ਨੇ ਵੀ ਕਮਾਲ ਦੀਆਂ ਇੰਸਟੀਟਿਊਸ਼ਨ ਬਣਾਈਆਂ ਨੇ। ਉਸ ਤੋਂ ਬਾਅਦ ਜਿਹੜੀ ਸਰਬੱਤ ਖਾਲਸਾ ਹੋ ਗਿਆ, ਤੇ ਮਿਸਲਾਂ ਨੇ ਜੋ ਕਹਿ ਲਓ ਜਿਹੜਾ ਮਿਸਲਦਾਰੀ ਸਿਸਟਮ ਇਟਸੈਲਫ ਸੀ, ਬੜਾ ਹੀ ਇਗੈਲਿਟੇਰੀਅਨ ਸਿਸਟਮ ਸੀ। ਤੇ ਉਹਦੇ ਵਿੱਚ ਅਸੀਂ ਇਹਦੀ ਡਿਸਕਸ਼ਨ ਕਰ ਰਹੇ ਹਾਂ ਕਿ ਉਹ ਇੰਸਟੀਟਿਊਸ਼ਨਸ ਕੀ ਸਨ, ਕਿਵੇਂ ਬਣੀਆਂ। ਤੇ ਇਸ ਤਰ੍ਹਾਂ ਹੀ ਫਿਰ ਇੱਕ ਸੈਸ਼ਨ ਡਾਇਸਪੋਰਾ ਤੇ ਵੀ ਹੈਗਾ, ਜਿਹੜਾ ਸਿੱਖ ਡਾਇਸਪੋਰਾ ਹੈ। ਹੁਣ ਇਸ ਵੇਲੇ ਸਿੱਖ 75 ਮੁਲਕਾਂ 'ਚ ਵਸਦੇ ਨੇ, 3 ਮਿਲੀਅਨ 4 ਮਿਲੀਅਨ ਸਿੱਖ ਹੋਣੇ ਨੇ, ਐਗਜ਼ੈਕਟ ਨੰਬਰ ਸਾਨੂੰ ਨਹੀਂ ਪਤਾ। ਪਰ ਉਹ ਸਿੱਖ ਜਿਹੜੇ ਹੁਣ ਵਸ ਰਹੇ ਨੇ ਵੱਖਰੇ ਮੁਲਕਾਂ 'ਚ, ਇਹਦੇ ਨਾਲ ਕੀ ਹੋ ਰਿਹਾ ਕਿ ਇੱਕ ਨਵਾਂ ਚੇਂਜ ਆ ਰਿਹਾ ਸਾਡੇ ਕਹਿ ਲਓ ਜਿਹੜੀ ਡਾਇਸਪੋਰਾ ਵਿੱਚ, ਕਿਉਂਕਿ ਅਸੀਂ ਸਾਡੀ ਗਿਣਤੀ ਵੱਧ ਰਹੀ ਹੈ ਤੇ ਇਹਦੇ ਨਾਲ ਅਸੀਂ ਲੋਕਲ ਕਲਚਰ ਨਾਲ ਵੀ ਇੰਟਰੈਕਟ ਕਰ ਰਹੇ ਹਾਂ। ਸੋ ਫॉर ਐਗਜ਼ਾਮਪਲ ਜਿਹੜੇ ਸਿੱਖ ਅਮਰੀਕਾ ਦੇ ਨੇ ਉਹਨਾਂ ਦਾ ਨਜ਼ਰੀਆ ਥੋੜਾ ਡਿਫਰੈਂਟ ਹੈ, ਜਿਹੜੇ ਕੈਨੇਡਾ 'ਚ ਨੇ ਉਹਨਾਂ ਦਾ ਡਿਫਰੈਂਟ ਹੈ, ਜਿਹੜੇ ਫਰਾਂਸ ਰਹਿੰਦੇ ਨੇ ਉਹਨਾਂ ਦਾ ਡਿਫਰੈਂਟ ਹੈ। ਸੋ ਕਿਉਂਕਿ ਜਦੋਂ ਅਸੀਂ ਲੋਕਲ ਕਲਚਰ ਨਾਲ ਇੰਟਰੈਕਟ ਕਰਾਂਗੇ ਤੇ ਫਿਰ ਉਹਦੇ 'ਚ ਇੱਕ ਨਵੀਂ ਤਰ੍ਹਾਂ ਦੀ ਰਿਚਨੈਸ ਆਏਗੀ ਸਾਡੀ ਕਮਿਊਨਿਟੀ ਵਿੱਚ। ਤੇ ਉਹ
ਉਹਦਾ ਵੀ ਜ਼ਿਕਰ ਹੈਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਇੱਕ ਕੋਰਸ ਨੂੰ ਬਣਾਇਆ ਜਿਹਦੇ 'ਚ ਅਸੀਂ ਹਿਸਟੋਰੀਕਲ ਕੰਟੈਕਸਟ, ਸੋਸ਼ਲ ਕੰਟੈਕਸਟ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬਾਣੀ ਜਪਜੀ ਸਾਹਿਬ ਦੀ ਵਿਆਖਿਆ ਉਹ ਵੀ ਨਾਲ ਚੱਲ ਰਹੀ ਹੈ। ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਪਾਰਟ ਤੇ ਸਾਨੂੰ ਵਧੇਰੇ ਜਾਣਕਾਰੀ ਦਿੱਤੀ, ਆਪਣਾ ਸਮਾਂ ਕੱਢ ਕੇ। ਤੇ ਸਾਡੇ ਦਰਸ਼ਕਾਂ ਲਈ ਮੈਂ ਦੁਬਾਰਾ ਇੱਕ ਵਾਰ ਫੇਰ ਦੱਸ ਦਿਆਂ ਕਿ ਇਹ ਜਿਹੜਾ ਆਨਲਾਈਨ ਕੋਰਸ ਹੈਗਾ, ਇਹਨੂੰ ਤੁਸੀਂ ਜਿਹੜਾ ਹਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ edx.org ਤੇ ਜਾ ਕੇ edx.org ਤੇ ਜਾ ਕੇ ਤੁਸੀਂ ਆਨਲਾਈਨ ਇਹਦੇ ਬਾਰੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਰਜਿਸਟਰ ਵੀ ਕਰ ਸਕਦੇ ਹੋ। ਹਰਪ੍ਰੀਤ ਸਿੰਘ ਜੀ, ਇੱਕ ਵਾਰ ਮੈਂ ਦੁਬਾਰਾ ਫਿਰ ਅੰਤ ਦੇ ਵਿੱਚ ਤੁਹਾਡੇ ਕੋਲੋਂ ਚਾਹੂੰਗਾ, ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਸੋ ਕੋਈ ਮੈਸੇਜ, ਕੋਈ ਸੰਦੇਸ਼ ਜੋ ਇਸ ਪਲੇਟਫਾਰਮ ਤੋਂ ਤੁਸੀਂ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ। ਬੜੀ ਮਿਹਰਬਾਨੀ ਜੀ। ਮੈਂ ਇਹ ਇਨਕਰੇਜ ਕਰਾਂਗਾ ਸਾਰਿਆਂ ਨੂੰ ਕਿ ਇਹ ਕੋਰਸ ਸਾਰਿਆਂ ਲਈ ਹੈ, ਇਹ ਖਾਲੀ ਸਕਾਲਰਸ ਲਈ ਨਹੀਂ ਹੈਗਾ। ਤੇ ਤੁਸੀਂ ਪਲੀਜ਼, ਮੇਰੀ ਬੇਨਤੀ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਪਲੀਜ਼ ਇਹਨੂੰ ਇੱਥੇ ਸਾਈਨ ਅਪ ਕਰੋ ਤੇ ਤੁਹਾਨੂੰ ਉੱਥੇ ਵੀਡੀਓ ਵੀ ਨਜ਼ਰ ਆਉਣਗੇ, ਤੁਹਾਨੂੰ ਕੋਰ ਟੈਕਸਟ ਵੀ ਨਜ਼ਰ ਆਉਣਗੇ ਤੇ ਤੁਸੀਂ ਆਪਣਾ ਫੀਡਬੈਕ ਵੀ ਦਿਓ, ਤਾਂ ਕਿ ਕਿਉਂਕਿ ਅਸੀਂ ਕੋਰਸ ਹਰ ਸਾਲ ਚਲਾਉਣਾ ਚਾਹੁੰਦੇ ਹਾਂ ਤੇ ਤੁਹਾਡਾ ਜਿਹੜਾ ਫੀਡਬੈਕ ਹੋਏਗਾ ਉਹਦੇ ਨਾਲ ਫਿਰ ਅਸੀਂ ਇਹਨੂੰ ਹੋਰ ਇੰਪਰੂਵ ਕਰਾਂਗੇ, ਕਿਉਂਕਿ ਪਹਿਲੀ ਵਾਰ 'ਚ ਸਭ ਕੁਝ ਤਾਂ ਠੀਕ ਨਹੀਂ ਹੋ ਸਕਦਾ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਹੜਾ ਵੀ ਫੀਡਬੈਕ ਆਪਣੀ ਕਮਿਊਨਿਟੀ ਤੋਂ ਵੀ ਮਿਲੇ ਤੇ ਸੋ ਬੜੀ ਮਿਹਰਬਾਨੀ ਹੋਏਗੀ। ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਹਾਰਵਰਡ ਤੋਂ ਡਾਕਟਰ ਹਰਪ੍ਰੀਤ ਸਿੰਘ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਿਵੇਂ ਅੰਤ ਦੇ ਵਿੱਚ ਮੈਂ ਇੱਕ ਵਾਰ ਫਿਰ ਰਿਪੀਟ ਕਰਦਿਆਂ, ਜਿਹੜੀ ਵੈਬਸਾਈਟ ਹੈਗੀ ਹੈ ਜਿਹਦੇ 'ਤੇ ਜਾ ਕੇ ਤੁਸੀਂ ਇਸ ਆਨਲਾਈਨ ਕੋਰਸ ਦੇ ਲਈ ਰਜਿਸਟਰ ਕਰ ਸਕਦੇ ਹੋ, edx.org ਤੇ ਜਾ ਕੇ ਤੁਸੀਂ ਇਸ ਆਨਲਾਈਨ ਕੋਰਸ ਦੇ ਬਾਰੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਰਜਿਸਟਰ ਵੀ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ, ਉੱਥੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।